ਇਹ ਦੋਸਤੋ ਮਕਾਨ ਹੈ 1947 ਤੋਂ ਪਹਿਲੇ ਦਾ ਪਸਰੂਰ ਸ਼ਹਿਰ ਦੇ ਵਿੱਚ। ਤੇ ਇਹ ਜਨਾਬ ਦੇਖੋ ਇਹ ਰਿਹਾਇਸ਼ੀ ਬਿਲਡਿੰਗ ਹੈ। ਇਹਦੇ ਓਰੀਜਨਲ ਹਾਲਤ 'ਚ ਇੱਥੋਂ ਸਾਰਾ ਕੁਝ ਇੱਥੇ ਨਜ਼ਰ ਆ ਰਿਹਾ, ਲੇਕਿਨ ਇਹ ਵੀ ਹੁਣ ਜਿਹੜਾ ਨਾ ਅਨਕਰੀਬ ਢੱਟ ਜਾਏਗਾ। ਇਹਨੂੰ ਢਾਹ ਦਿੱਤਾ ਜਾਏਗਾ, ਗਿਰਾ ਦਿੱਤਾ ਜਾਏਗਾ, ਜਿਸ ਤਰ੍ਹਾਂ ਕਿ ਇਹਦਾ ਅੱਧਾ ਹਿੱਸਾ ਬਿਲਕੁਲ ਉਹਨੂੰ ਮਲਬੇ ਦਾ ਢੇਰ ਬਣਾ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਇਹ ਜਨਾਬ ਇੱਥੇ ਵੀ ਇੱਕ ਰਿਹਾਇਸ਼ੀ ਬਿਲਡਿੰਗ ਹੁੰਦੀ ਸੀ। ਉਹਦਾ ਦਰਵਾਜ਼ਾ ਇੱਕ ਹੈ ਸੀ ਜਿਹੜਾ ਪਿੱਛੇ ਨੂੰ ਖੁੱਲ੍ਹਦਾ ਹੁੰਦਾ ਸੀ, ਪਿੱਛੇ ਗਲੀ ਹੈਗੀ ਹੈ, ਠੀਕ ਹੈ ਨਾ। ਤੇ ਇਹ ਜਨਾਬ ਉਹਦਾ ਦੀਵਾਰ ਦੇਖੋ ਕਿੱਡੀ ਚੌੜੀ ਬਣਾਈ ਗਈ ਹੁੰਦੀ ਸੀ। ਇਹ ਕੋਲ ਇੱਕ ਹੋਰ ਕਮਰਾ, ਇਹ ਜਨਾਬ ਦੇਖੋ ਤੁਸੀਂ ਲੱਕੜ ਦੀ ਛੱਤ ਤੇ ਉੱਤੇ ਮਿੱਟੀ, ਇਹ ਨਾਲ ਸੀੜੀਆਂ ਹੁੰਦੀਆਂ ਸਨ। ਤੇ ਇਹ ਜਨਾਬ ਕਮਰੇ, ਵਾਹ ਜੀ ਵਾਹ, ਕਿੱਥੇ ਗਏ ਉਹ ਲੋਕ। ਜਿਹੜੀ ਇੱਥੇ ਹਿੰਦੂ ਫੈਮਿਲੀ, ਸੁਣਿਆ ਕਿਤੇ ਹਿੰਦੂ ਫੈਮਿਲੀ ਰਹਿੰਦੀ ਹੁੰਦੀ ਸੀ ਇਸ ਘਰ ਦੇ ਵਿੱਚ। ਬਜ਼ੁਰਗਾਂ ਦੱਸਿਆ ਕਿ ਹਿੰਦੂ ਜਿਹੜੇ ਕਿਆਮੇ ਪਾਕਿਸਤਾਨ ਤੋਂ ਬਾਅਦ, ਯਾਨੀ ਕਿ 1947 ਦੀ ਵੰਡ ਤੋਂ ਬਾਅਦ ਫਿਰ ਛੱਡ ਕੇ ਤੇ ਭਾਰਤ ਚਲੇ ਗਏ। ਤੇ ਇਹ ਜਨਾਬ ਉਹਦਾ ਇੱਕ ਵਿਊ ਤੁਹਾਨੂੰ ਦਿਖਾ ਰਹੇ ਹਾਂ, ਠੀਕ ਹੈ ਨਾ। ਇਹ ਜਨਾਬ ਕਮਰਸ਼ੀਅਲ ਏਰੀਆ ਸੀ ਦੁਕਾਨਾਂ ਦਾ। ਇਹ ਬਰਾਮਦਾ ਜਿਹਾ ਬਣਿਆ ਛੋਟਾ ਜਿਹਾ, ਤੇ ਇਹ ਦੁਕਾਨ ਹੈ। ਇਹਦੀ ਮੈਂ ਬੈਕ ਸਾਈਡ ਵੱਲੋਂ ਦੇ ਅੰਦਰ ਆਇਆ। ਤੇ ਇਹ ਜਿਹੜਾ ਦਰਵਾਜ਼ਾ ਤੁਹਾਨੂੰ ਨਜ਼ਰ ਆ ਰਿਹਾ, ਇਹ ਫਰੰਟ ਸਾਈਡ ਤੇ ਖੁੱਲਦਾ ਬਾਜ਼ਾਰ 'ਚ। ਤੇ ਇਹ ਜਨਾਬ ਤੁਸੀਂ ਦੇਖੋ ਦੁਕਾਨ, ਕਿਸੇ ਦੌਰ 'ਚ ਖੱਤਰੀਆਂ ਦਾ ਬਾਜ਼ਾਰ ਤੇ ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ ਇੱਥੇ, ਲੇਕਿਨ ਅੱਜ ਇਹਦੇ ਦੇਖੋ ਨਿਸ਼ਾਨ ਤੱਕ ਮਿਟਣਾ ਸ਼ੁਰੂ ਹੋ ਗਏ ਨੇ। ਇਹ ਜਨਾਬ ਤੁਸੀਂ ਦੇਖੋ ਪੁਰਾਣਾ ਦਰਵਾਜ਼ਾ ਅੱਜ ਵੀ ਲੱਗਿਆ, ਇਹ ਬਿਲਕੁਲ ਓਰੀਜਨਲ ਹੈ। ਇਹ ਚੁਗਾਠ ਟੁੱਟਣਾ ਸ਼ੁਰੂ ਹੋ ਗਈ ਹੁਣ। ਇਹ ਦੇਖੋ ਇਹ ਚੁਗਾਠਾਂ ਟੁੱਟਣਾ ਸ਼ੁਰੂ ਹੋ ਗਈਆਂ, ਲੇਕਿਨ ਜਿਹੜੇ ਲੋਕਾਂ ਨੇ ਬਣਾਇਆ ਇੱਥੇ ਕਾਰੋਬਾਰ ਕੀਤੇ ਇਹਨਾਂ ਦੁਕਾਨਾਂ ਦੇ ਵਿੱਚ, ਉਹਨਾਂ ਦੀ ਯਾਦਾਂ ਹੀ ਦੋਸਤੋ ਰਹਿ ਗਈਆਂ ਨੇ। ਇੱਥੇ ਤੁਸੀਂ ਦੇਖੋ ਛੋਟੀ ਤੇ ਵੱਡੀ ਇੱਟ ਦੋਨਾਂ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਬਿਲਡਿੰਗ ਦੇ ਉੱਤੇ। ਇਹ ਬਹੁਤ ਹੀ ਖੂਬਸੂਰਤ ਇਹ ਮੁਰਾਬਜਾ ਬਣਿਆ, ਕੋਈ ਸਰੀਆ ਸੀਮੈਂਟ ਨਹੀਂ, ਮਿੱਟੀ ਲੱਗੀ ਹੈ। ਇਹ ਸਿਰਫ ਮਿੱਟੀ ਹੈ, ਦੇਖੋ ਇਹ ਮਿੱਟੀ ਹੈ, ਲੇਕਿਨ ਉਹਨਾਂ ਜਿਹੜਾ ਫਨੇ ਤਾਮੀਰ ਹੈ ਉਹਨੂੰ ਖਿਲਾ ਰਿਹਾ। ਇਹ ਜਨਾਬ ਇੱਥੇ ਹਲੇ ਕੋਈ ਮਸ਼ੀਨ ਪਈ ਹੈ, ਅੱਲਾ ਬਿੱਤ ਜਾਂਦੇ ਕਾਹਦੀ ਸੀ। ਇਹ ਜਨਾਬ ਕੋਈ ਮਸ਼ੀਨ ਹੈ, ਇੱਥੇ ਜਿਹੜਾ ਕਾਰੋਬਾਰ ਹੁੰਦਾ ਹੋਏਗਾ ਉਹਦੀ ਮਸ਼ੀਨ ਹੈ, ਮਲਬੇ ਦੇ ਢੇਰ ਥੱਲੇ ਦੱਬੀ ਗਈ ਹੈ। ਤੇ ਇਹ ਛੋਟੀ ਇੱਟ ਦਾ ਇਸਤੇਮਾਲ ਤੁਹਾਨੂੰ ਦੱਸਿਆ ਨਾ, ਮਿਕਸ ਇੱਥੇ ਹੋਇਆ। ਤੇ ਇਹ ਜਨਾਬ ਛੋਟੀ ਜਿਹੀ ਬਰਾਮਦੀ ਹੈ ਦੁਕਾਨ ਦੇ ਪਿੱਛੇ, ਠੀਕ ਹੈ ਨਾ। ਉੱਤੇ ਲੱਕੜ ਦੀਆਂ ਜਿਹੜੀਆਂ ਨੇ ਉਹ ਪਈਆਂ ਨੇ ਬਾਲੇ, ਇਹ ਮਲਬਾ। ਤੇ ਇਹ ਜਨਾਬ ਇਹ ਦੇਖੋ ਛੋਟੇ ਜਿਹੜੇ ਰੋਜ਼ ਉਹ ਹੈਗੇ ਨੇ ਤਜੋਰੀਆਂ, ਅਲਮਾਰੀਆਂ। ਇਹ ਦੇਖੋ ਵਾਹ ਜੀ ਵਾਹ, ਯਾਦਾਂ ਰਹਿ ਗਈਆਂ। ਪਸਰੂਰ ਜਿਹੜਾ ਕਿ ਬਹੁਤ ਹੀ ਵੱਡਾ ਜੈਨ ਤੇ ਹਿੰਦੂ ਤੇ ਸਿੱਖਾਂ ਦਾ ਇੱਕ ਸ਼ਹਿਰ ਹੈ। ਇਹਦੀ ਹਿਸਟਰੀ ਬਹੁਤ ਪੁਰਾਣੀ, ਬਹੁਤ ਰਿਚ ਹਿਸਟਰੀ। ਤੇ ਇਹ ਜਨਾਬ ਇਹਦੀ ਮੈਂ ਤੁਹਾਨੂੰ ਕੁਛ ਬਾਕੀਆਤ ਹੁਣ ਜਿਹੜੀਆਂ 1947 ਤੋਂ ਪਹਿਲੇ ਦਾ ਪਸਰੂਰ ਸੀ ਉਹਦੀਆਂ ਬਾਕੀਆਤ ਤੁਹਾਨੂੰ ਦਿਖਾ ਰਿਹਾ, ਜਿਹੜਾ ਕਿ ਆਹਿਸਤਾ ਆਹਿਸਤਾ ਹੁਣ ਖ਼ਤਮ ਹੁੰਦਾ ਜਾ ਰਿਹਾ। ਬਿਲਕੁਲ ਹੁਣ ਆਖਰੀ ਮਰਾਹਲ ਤੇ ਸਿਸਟਮ ਰਹਿ ਗਿਆ। ਇਹ ਦੇਖੋ ਨਾ, ਇਹ ਦੀਵਾਰਾਂ ਤੇ ਬਿਲਡਿੰਗਾਂ ਖ਼ਤਮ ਹੁੰਦਾ ਜਾ ਰਿਹਾ। ਇਹ ਉੱਤੇ ਸ਼ਤੀਰ ਇੱਕ, ਇਹ ਦੇਖੋ ਜੀ ਇੱਟਾਂ ਦੀ ਨਕਸ਼ਨਕਾਰੀ ਤੁਸੀਂ ਦੇਖੋ ਉਸ ਦੌਰ ਦੇ ਵਿੱਚ ਬੜੇ ਡਿਜ਼ਾਈਨ ਬਣਾਏ ਜਾਂਦੇ ਹੁੰਦੇ ਸਨ। ਇਹ ਦੇਖੋ ਕੋਈ ਘਰ ਐਸਾ ਨਹੀਂ ਸੀ ਜਿਹੜਾ ਜਿਹਦੇ 'ਚ ਇੱਟਾਂ ਦੀ ਯਾਨੀ ਸਿੰਪਲ ਜਿਹੀ ਔਰ ਦੇਰ ਪਾ ਡਿਜ਼ਾਈਨਿੰਗ ਨਹੀਂ ਸੀ ਕੀਤੀ ਜਾਂਦੀ। ਕੋਈ ਘਰ ਐਸਾ ਨਹੀਂ ਸੀ, ਸਭ 'ਚ ਕੀਤੀ ਜਾਂਦੀ ਹੁੰਦੀ ਸੀ ਜਿਹੜਾ ਵੀ ਪੱਕਾ ਮਕਾਨ ਬਣਦਾ ਸੀ। ਤੇ ਇਹ ਜਨਾਬ ਇਹਦਾ ਦਰਵਾਜ਼ਾ ਜਿਹੜਾ ਇੱਥੇ ਇਸ ਬਿਲਡਿੰਗ ਜਿੱਥੇ ਮੈਂ ਖਲੋਤਾ ਇੱਥੇ ਆਉਂਦਾ ਹੁੰਦਾ ਸੀ। ਇਹ ਗਲੀ ਹੈ, ਦਰਵਾਜ਼ਾ ਤੇ ਦੂਸਰੀ ਸਾਈਡ 'ਤੇ ਅੱਜ ਵੀ ਪੂਰੇ ਲਾਕ ਉਹੀ ਪੁਰਾਣੇ ਜ਼ਮਾਨੇ 'ਤੇ ਲੱਗੇ ਨੇ। ਤੇ ਇਹ ਜਨਾਬ ਇਹਦਾ ਤੁਸੀਂ ਦੇਖੋ ਨੀਆਂ ਛੋਟੀ ਇੱਟ ਦੀਆਂ। ਤੇ ਇਹ ਜਨਾਬ ਇਹਦਾ ਹੱਥ ਹੈ, ਇਹ ਢਾਹ ਦਿੱਤਾ ਗਿਆ ਇੱਥੋਂ।
ਤੇ ਇਹ ਜਿਹੜਾ ਏਰੀਆ ਨਾ ਇਹ ਬਾਕੀ ਹੈ ਜਿਹੜੀਆਂ ਤੁਹਾਨੂੰ ਵਹਾਈਆਂ ਨੇ ਬਾਕੀਆਤ ਉਹਨਾਂ 'ਚ ਸ਼ਾਮਲ ਹੈ।